ਵੈਲਕਮ, ਖੁਸ਼ਾਮਦੀਦ ਜੀ ਆਇਆਂ ਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼। ਨਵਾਂ ਟੌਪਿਕ, ਨਵੀਂ ਕਹਾਣੀ। ਅੱਜ ਦੀ ਕਹਾਣੀ ਹੈਗੀ ਹੈ ਤੇਰੀਆਂ ਤੂੰ ਜਾਣ। ਇਹ ਲਫ਼ਜ਼ ਜਾਂ ਇਹ ਮੁਹਾਵਰਾ ਅਸੀਂ ਦੋ ਜਗ੍ਹਾ 'ਤੇ ਇਸਤੇਮਾਲ ਕਰਨੇ ਆ। ਇੱਕ ਤਾਂ ਅਸੀਂ ਰੱਬ ਵਾਸਤੇ ਇਸਤੇਮਾਲ ਕਰਨੇ ਕਿ ਜਦੋਂ ਕੋਈ ਐਸਾ ਕੰਮ ਜਿਹਦੀ ਸਮਝ ਨਾ ਆਵੇ ਜਾਂ ਕੋਈ ਐਸਾ ਕੰਮ ਹੋ ਜਾਂਦਾ ਹੈ ਕਿ ਜਿਹੜਾ ਜਿਹਨੂੰ ਅਸੀਂ ਮੌਜਜ਼ੇ ਕਹਿ ਸਕਦੇ, ਤਾਂ ਫਿਰ ਅਸੀਂ ਉਹ ਤੁਹਾਨੂੰ ਮੂੰਹ ਕਰਕੇ ਕਹਿੰਦੇ ਹਾਂ ਕਿ ਤੇਰੀਆਂ ਤੂੰ ਜਾਣਨਾ ਹੈ, ਕਿ ਤੇਰੀਆਂ ਤੂੰ ਜਾਣ। ਅਤੇ ਜਾਂ ਅਸੀਂ ਕਹਿੰਦੇ ਹਾਂ ਉਸ ਬੰਦੇ ਨੂੰ ਕਿ ਜਿਹਦੇ ਤੋਂ ਕੋਈ ਮੁਸੀਬਤ ਆ ਜਾਏ, ਕੋਈ ਪਰੇਸ਼ਾਨੀ ਆ ਜਾਏ, ਅਤੇ ਉਹ ਕੋਈ ਗਰਜ਼ ਪੂਰੀ ਕਰਨ ਵਾਸਤੇ ਆ ਜਾਵੇ ਸਾਡੇ ਕੋਲ, ਅਤੇ ਅਸੀਂ ਉਹਨੂੰ ਕਹਿੰਦੇ ਹਾਂ ਕਿ ਯਾਰ ਤੇਰੀ ਮੁਸੀਬਤ ਹੈ, ਤੇਰੀਆਂ ਤੂੰ ਹੀ ਜਾਣ, ਕਿ ਸਾਨੂੰ ਇਸ ਮਾਮਲੇ 'ਚ ਨਾ ਪੈਣ ਦੇ, ਤੇਰੀਆਂ ਤੂੰ ਹੀ ਜਾਣ। ਅਤੇ ਇਸੇ ਤਰ੍ਹਾਂ ਹੀ ਹੁੰਦਾ ਪਿਆ ਅੱਜ ਕੱਲ੍ਹ ਦੇ ਮੁਆਸ਼ਰੇ ਦੇ ਵਿੱਚ ਕਿ ਕੋਈ ਪਰੇਸ਼ਾਨ ਹੈ, ਕੋਈ ਮੁਸੀਬਤ ਜ਼ਦਾ ਹੈ, ਅਤੇ ਅਸੀਂ ਭਾਵੇਂ ਵਕਤੀ ਤੌਰ 'ਤੇ ਉਹਦੇ ਨਾਲ ਮੂੰਹ ਬਣਾ ਕੇ ਉਹਦੀ ਗੱਲ ਸੁਣ ਲਈਏ, ਕਿ ਰੋਣ ਵਾਲਾ ਮੂੰਹ ਕਰਕੇ ਉਹਦੀ ਗੱਲ ਤਾਂ ਸੁਣ ਲਈਏ, ਲੇਕਿਨ ਪਰੇ ਜਾ ਕੇ ਉਹਦੀ ਕੰਡ ਪਿੱਛੋਂ ਅਸੀਂ ਦੰਦ ਕੱਢਦੇ ਹਾਂ ਕਿ ਯਾਰ ਕੈਸਾ ਫਸਿਆ, ਕੈਸੀ ਫਿਰ ਆਈ ਇਸ ਮੁਸੀਬਤ, ਹੁਣ ਪਿਆ ਹੈ ਪੜ੍ਹਨੇ ਕਿ ਨਾ। ਅਤੇ ਇਹ ਕੰਮ ਜਦੋਂ ਬੰਦੇ ਦੇ ਨਾਲ ਖੁਦ ਹੁੰਦੇ ਨੇ, ਤਾਂ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਯਾਰ ਅਸੀਂ ਗਲਤ ਸਾਂ, ਅਸੀਂ ਰੋਂਗ ਸਾਂ। ਇਸੇ ਹਵਾਲੇ ਨਾਲ ਅੱਜ ਦੀ ਗੱਲ ਹੈ। ਅਤੇ ਅੱਜ ਦੀ ਗੱਲ ਹੈਗੀ ਹੈ ਪਾਲਤੂ ਜਾਨਵਰਾਂ 'ਤੇ ਮੁਸ਼ਤਮਿਲ, ਕਿ ਇੱਕ ਘਰ ਦੇ ਵਿੱਚ ਪਾਲਤੂ ਜਾਨਵਰ ਸੀ, ਜਿਹਦੇ ਵਿੱਚ ਕਬੂਤਰ ਸੀ, ਮੁਰਗਾ ਸੀ, ਬੱਕਰਾ ਸੀ। ਅਤੇ ਹਰ ਘਰ ਦੀ ਤੁਹਾਨੂੰ ਪਤਾ ਰੌਣਕ ਹੁੰਦੀ, ਚੂਹਾ ਵੀ ਆਲਰੇਡੀ ਸੀ। ਹੁਣ ਘਰ ਦਾ ਮਾਲਕ ਜਿਹੜਾ ਚੂਹੇ ਤੋਂ ਬੜਾ ਤੰਗ ਹੁੰਦਾ ਹੈ, ਅਤੇ ਉਹ ਕੀ ਕਰਦਾ, ਬਾਜ਼ਾਰ ਜਾਂਦਾ ਅਤੇ ਬਾਜ਼ਾਰੋਂ ਨੇ ਇੱਕ ਕੜਿੱਕੀ ਲੈ ਕੇ ਆਉਂਦਾ ਉਹਦੇ ਵਾਸਤੇ। ਇਹ ਕੜਿੱਕੀ ਦੇ ਵਿੱਚ ਆ ਜਾਏਗਾ ਅਤੇ ਇਹਦੇ ਤੋਂ ਜਾਨ ਛੁੱਟ ਜਾਏਗੀ। ਹੁਣ ਮਾਲਕ ਜਾਂਦਾ ਹੈ ਉਸ ਘਰ ਦਾ ਅਤੇ ਕੜਿੱਕੀ ਲੈ ਕੇ ਆਉਂਦਾ ਹੈ ਬਾਜ਼ਾਰੋਂ। ਜਿਸ ਟਾਈਮ ਆਉਂਦਾ ਹੈ ਕੜਿੱਕੀ ਲੈ ਕੇ, ਅਤੇ ਚੂਹੇ ਦੀ ਨਜ਼ਰ ਪੈ ਜਾਂਦੀ, ਅਤੇ ਉਹ ਕਹਿੰਦਾ ਹੈ ਅਤੇ ਮੇਰੇ ਵਾਸਤੇ ਬੰਦੋਬਸਤ ਕੀਤਾ ਜਾ ਰਿਹਾ। ਪਰੇਸ਼ਾਨ ਹੋ ਜਾਂਦਾ ਹੈ ਵੀ ਹੁਣ ਇਹਦਾ ਕੀ ਹੱਲ ਕਰਾਂ। ਆਂਦਾ ਚਲੋ ਕਿਸੇ ਦੇ ਕੋਲ ਜਾਂਦੇ ਹਾਂ, ਕੋਈ ਹੈਲਪ ਵਾਸਤੇ, ਅਤੇ ਸ਼ਾਇਦ ਕੋਈ ਮੇਰੀ ਹੈਲਪ ਕਰੇ। ਜਾਂਦਾ ਕਬੂਤਰ ਕੋਲ, ਅਤੇ ਉਹਨੂੰ ਕਹਿੰਦਾ ਵੀ ਭਰਾਵਾ ਜਾਂ ਵੀਰ, ਵੀ ਆਹ ਗੱਲ ਹੈ ਵੀ ਘਰ ਦੇ ਵਿੱਚ ਕੜਿੱਕੀ ਆ ਗਈ ਹੈ, ਅਤੇ ਹੁਣ ਇਹਦਾ ਕੀ ਹੱਲ ਹੈ। ਉਹਨੇ ਇਹ ਹੈ ਕੜਿੱਕੀ ਨਾਲ ਮੇਰਾ ਕੀ ਤਲਕ ਹੈ, ਕੜਿੱਕੀ ਜਾਣਾ ਹੈ ਤੂੰ, ਤੇਰੀਆਂ ਤੂੰ ਹੀ ਜਾਣ। ਉਹ ਬੋਂਦੀ ਪਈ ਗੱਲ ਨਹੀਂ ਸੁਣਦਾ ਵੀ ਤੇਰੀਆਂ ਤੂੰ ਹੀ ਜਾਣ, ਵੀ ਤੇਰੇ 'ਤੇ ਆਈ ਤਾਂ ਤੂੰ ਹੀ ਜਾਣ, ਤੂੰ ਆਪੇ ਨਿਬੇੜ। ਅੱਗੇ ਚਲਾ ਜਾਂਦਾ ਹੈ ਘਰ ਦੇ ਵਿੱਚ ਜਿਹੜਾ ਦੂਸਰਾ ਹੁੰਦਾ ਹੈ ਮੁਰਗਾ, ਉਹਦੇ ਕੋਲ। ਉਹਨੂੰ ਕਹਿੰਦਾ ਕਿ ਮੁਰਗੇ ਨੂੰ ਵੀ ਯਾਰ ਜਾਂ ਬੇਲੀ ਜਾਂ ਵੀਰ, ਵੀ ਘਰ ਦੇ ਵਿੱਚ ਕੜਿੱਕੀ ਆ ਗਈ ਅਤੇ ਇਹਦਾ ਕੋਈ ਮਸਲਾ ਇਹ ਤਾਂ ਮੇਰੇ ਵਾਸਤੇ ਉਹਨਾਂ ਇੰਤਜ਼ਾਮ ਕਰਨ ਦੇ। ਉਹਨੇ ਵੀ ਅੱਗੋਂ ਇੰਝ ਹੀ ਕਿਹਾ ਵੀ ਤੇਰੇ ਵਾਸਤੇ ਆਇਆ, ਤੇਰੀਆਂ ਤੂੰ ਹੀ ਜਾਣ, ਨਿਬੇੜ ਆਪ, ਵੀ ਸਾਨੂੰ ਵਿੱਚ ਕਿਉਂ ਪਾਉਂਦੇ ਆ, ਤੇਰੇ ਤਾਂ ਮੁਸੀਬਤ ਪਈ, ਨਿਬੇੜ ਤੂੰ। ਫਿਰ ਪਰੇਸ਼ਾਨ ਹੋ ਕੇ ਤੀਸਰੇ ਕੋਈ ਜਾਂਦਾ ਜਿਹੜਾ ਘਰ ਦੇ ਵਿੱਚ ਹੁੰਦਾ ਹੈ ਬੱਕਰਾ, ਉਹਨੂੰ ਜਾ ਕੇ ਦੱਸਦਾ, ਅਤੇ ਬੱਕਰਾ ਵੀ ਅੱਗੋਂ ਦੰਦ ਕੱਢ ਕੇ ਵਹਾ ਦਿੰਦਾ ਹੁੰਦਾ, ਤੇਰੀਆਂ ਤੂੰ ਹੀ ਜਾਣ, ਮੇਰਾ ਕੜਿੱਕੀ ਨਾਲ ਕੀ ਤਲਕ ਹੈਗਾ, ਕੜਿੱਕੀ 'ਚ ਤੇ ਆਉਣਾ ਤੂੰ, ਅਸੀਂ ਥੋੜ੍ਹੀ ਆਉਣਾ। ਲਿਹਾਜ਼ਾ ਉਹ ਅੱਗੋਂ ਦੰਦ ਕੱਢ ਕੇ ਵਹਾ ਦਿੰਦਾ। ਹੁਣ ਇਹ ਸੀ ਕਿ ਤੇਰੀਆਂ ਤੂੰ ਜਾਣ, ਸਾਡਾ ਕੋਈ ਇਹਦੇ 'ਚ ਲਿੰਕ ਨਹੀਂ, ਸਾਡੇ ਤਾਂ ਕੋਈ ਮਸਲਾ ਨਹੀਂ। ਸਾਡੇ 'ਤੇ ਜਦੋਂ ਮੁਸੀਬਤ ਆਏਗੀ ਤਾਂ ਵੇਖੀ ਜਾਏਗੀ, ਅਸੀਂ ਆਪ ਵੇਖ ਲਾਂਗੇ। ਸਾਰੇ ਭਾਈ ਹੱਥ ਖੜੇ ਕਰ ਦਿੰਦੇ ਨੇ ਵੀ ਭਾਈ ਤੇਰੀਆਂ ਤੂੰ ਜਾਣ। ਹੁਣ ਉਹ ਕੜਿੱਕੀ ਲਾ ਦਿੰਦੇ ਨੇ, ਰਾਤ ਦਾ ਪਾਰ ਹੁੰਦਾ ਕੋਈ 1-2 ਦਾ, ਅਤੇ ਕੜਿੱਕੀ ਚੱਲਣ ਦੀ ਆਵਾਜ਼ ਆਉਂਦੀ। ਹੁਣ ਘਰ ਦਾ ਮਾਲਕ ਕਹਿੰਦਾ ਵੀ ਲੈ ਲੱਗਦਾ ਚੂਹਾ ਆ ਗਿਆ। ਉਹਦੀ ਬੇਗਮ ਉੱਠਦੀ ਹੈ ਅਤੇ ਜਾਂਦੀ ਹੈ, ਹਨੇਰਾ ਹੁੰਦਾ ਹੈ, ਉਹਦੇ ਚੂਹਾ ਆਇਆ ਹੋਏਗਾ, ਉਹਦੀ ਪੂਛਲ ਫੜਦੀ ਹੈ। ਜਿਸ ਤਰ੍ਹਾਂ ਪੂਛਲ ਫੜਦੀ ਤਾਂ ਉਹਦੇ ਵਿੱਚ ਸੱਪ ਆਇਆ ਹੁੰਦਾ ਹੈ। ਉਹ ਸੱਪ ਭਈਏ ਨੂੰ ਡੰਗ ਮਾਰ ਦਿੰਦਾ। ਜਿਸ ਟਾਈਮ ਡੰਗ ਮਾਰ ਦਿੰਦਾ ਅਤੇ ਉਹਦਾ ਬੰਦਾ ਉੱਠਦਾ, ਅਤੇ ਉੱਠ ਕੇ ਤਾਂ ਭਈ ਵੇਂਦਾ ਕੀ ਕਿ ਸੱਪ ਹੈ। ਉਹਨੂੰ ਦਵਾ ਦਾ ਹਕੀਮ ਕੋਲ ਲੈ ਜਾਂਦੇ ਨੇ ਜਾਂ ਤਬੀਬ ਕੋਲ ਲੈ ਜਾਂਦੇ ਉਹਦਾ ਇਲਾਜ ਵਗੈਰਾ ਵਾਸਤੇ। ਸੁਬਹ ਹੁੰਦੀ ਅਤੇ ਜਾ ਉਹ ਕਹਿੰਦਾ ਕਿ ਯਾਰ ਇਹਨੂੰ ਨਾ ਤੂੰ ਇੰਝ ਕਰ, ਇਹਨੂੰ ਕਬੂਤਰ ਦਾ ਜਿਹੜਾ ਸੂਪ ਪਿਆ। ਉਹ ਭਾਈ ਥੋੜ੍ਹੀ ਦੇਰ ਤੱਕ ਕਬੂਤਰ ਸਾਹਿਬ ਜਿਹੜੇ ਨੇ ਚੁੱਲ੍ਹੇ ਤੋਂ ਉਬਲਦੇ ਹੁੰਦੇ ਨੇ, ਇਹ ਉਹੋ ਹੀ ਕਬੂਤਰ ਹੈ ਕਿ ਜਿੰਦੇ ਕੋਲੋਂ ਗਿਆ ਸੀ, ਅਤੇ ਉਹਨੇ ਕਿਹਾ ਯਾਰ ਮੇਰੇ ਤਾਂ ਇਹ ਮਸਲਾ ਹੈ, ਅਤੇ ਉਹਨੇ ਤੇਰੀਆਂ ਤੂੰ ਜਾਣ। ਇਹ ਉਹ ਕੜਿੱਕੀ ਦਾ ਪਹਿਲਾ ਜਿਹੜਾ ਨਕਾਰ ਕਰਨ ਵਾਲਾ ਸੀ, ਜਾਂ ਉਹਦੀ ਹਮਾਇਤ ਨਹੀਂ ਕੀਤੀ ਜਿਸ ਬੰਦੇ ਨੇ, ਇਹ ਉਹ ਕਬੂਤਰ ਹੈ। ਸਭ ਤੋਂ ਪਹਿਲੇ ਉਹਦੀ ਜਾਨ 'ਤੇ ਬਣ ਗਈ। ਲਗਾ ਗਿਆ ਦੂਸਰਾ ਦਿਨ ਹੋਇਆ,
ਉਹਨਾਂ ਜੀ ਹੁਣ ਜਿਹੜਾ ਘਰ ਵਾਲਾ ਸੀ ਉਹਦੇ ਜਿਹੜੇ ਸਹੁਰੇ ਸਨ, ਯਾਨੀ ਕਿ ਉਹਦੀ ਬੇਗਮ ਦੇ ਪੇਕੇ ਆ ਗਏ ਪਤਾ ਪੁਤਾ ਕਰਨਾ। ਹੁਣ ਪਤਾ ਕਰਨ ਆਇਆ ਤੇ ਘਰ ਦੇ ਵਿੱਚ ਜ਼ਾਹਰੀ ਗੱਲ ਹੈ ਕਿ ਉਹਨਾਂ ਦਾ ਖਾਣ ਪਕਾਣ ਵੀ ਕਰਨਾ ਸੀ। ਹੁਣ ਭਾਈ ਥੋੜ੍ਹੀ ਦੇਰ ਬਾਅਦ ਮੁਰਗਾ ਸਾਹਿਬ ਵੀ ਬੋਟੀਆਂ ਬਣ ਕੇ ਤੇ ਸਾਹਮਣੇ, ਇਹ ਮੁਰਗਾ ਦੂਸਰਾ ਕਰੈਕਟਰ ਸੀ ਜਿਹਦੇ ਕੋਲ ਗਿਆ ਸੀ। ਹੁਣ ਮੁਰਗਾ ਸਾਹਿਬ ਜਿਹੜੇ ਨੇ ਉਹ ਖਾਧੇ ਜਾ ਰਹੇ ਨੇ। ਤੀਸਰੀ ਵਾਰੀ ਆ ਗਈ ਜੀ ਬੱਕਰੇ ਦੀ। ਹੁਣ ਕੀ ਹੁੰਦਾ ਕੋਈ 2-4 ਦਿਨ ਪੈਂਦੇ ਨੇ ਤੇ ਉਹਦੀ ਬੇਗਮ ਜਿਹੜੀ ਨਾ ਉਸੇ ਡੰਗੇ ਦੀ ਵਜ੍ਹਾ ਨਾਲ, ਸੱਪ ਦੇ ਡੰਗ ਦੀ ਵਜ੍ਹਾ ਤੋਂ ਨਹੀਂ ਹੁੰਦਾ ਮਜ਼ੀਦ ਇਲਾਜ ਹੁੰਦਾ, ਮਰ ਜਾਂਦੀ, ਫੌਤ ਹੋ ਜਾਂਦੀ ਸੀ। ਜਿਸ ਟਾਈਮ ਫੌਤ ਹੋ ਜਾਂਦੀ ਤੇ ਜ਼ਾਹਰੀ ਗੱਲ ਹੈ ਵੀ ਖਰਚਾ ਵੱਧ ਗਿਆ। ਕੀ ਕਰਦੇ ਨੇ ਕਿ ਬੱਕਰੇ ਸਾਹਿਬ ਦੀ ਵਾਰੀ ਆ ਜਾਂਦੀ, ਖ਼ਤਮ ਵਗੈਰਾ ਜਾਂ ਦੁਆ ਨਮਾਜ਼ ਵਗੈਰਾ ਕਰਾਉਣੀ ਹੁੰਦੀ। ਹੁਣ ਬੱਕਰੇ ਸਾਹਿਬ ਦੀ ਵਾਰੀ ਆ ਜਾਂਦੀ, ਥੋੜ੍ਹੀ ਦੇਰ 'ਚ ਭਾਈ ਬੱਕਰਾ ਸਾਹਿਬ ਵੀ ਦੇਗ 'ਚ ਪੱਕ ਰਹੇ ਹੁੰਦੇ ਨੇ। ਇਹ ਹੁਣ ਉਹ ਤੀਸਰਾ ਕਰੈਕਟਰ ਸੀ ਕਿ ਜਿਹੜਾ ਦੰਦ ਕੱਢਦਾ ਸੀ ਵੀ ਆਂਦਾ ਸੀ ਤੇਰੀ ਮੁਸੀਬਤ ਹੈ ਤੂੰ ਜਾਣ। ਤੇ ਇਹ ਅੱਜ ਦੀ ਸਟੋਰੀ ਸੀ, ਟੋਪਿਕ ਸੀ ਛੋਟਾ ਜਿਹਾ। ਤੇ ਇਸ ਕਹਾਣੀ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਅਸੀਂ ਜਦ ਕੋਈ ਸਾਡੇ ਕੋਲ ਕੋਈ ਗਰਜ਼ ਪੂਰੀ ਕਰਨ ਆ ਜਾਂਦਾ, ਮੁਹੱਲੇ ਦੇ ਵਿੱਚ, ਮਾਸ਼ਰੇ ਦੇ ਵਿੱਚ, ਖਾਨਦਾਨਾਂ ਦੇ ਵਿੱਚ ਕੋਈ ਮਾੜਾ ਬੰਦਾ ਆ ਜਾਂਦਾ ਹੈ ਤੇ ਅਸੀਂ ਉਹਨੂੰ ਬਜਾਏ ਉਹਦੇ ਹੈਲਪ ਕਰਨ ਦੇ ਅਸੀਂ ਉਹਦਾ ਤਨਸ ਕਰਨੇ ਆ, ਉਹਨੂੰ ਸਗੋਂ ਜੁਗਤਾਂ ਕੱਸਨੇ ਆ, ਸਗੋਂ ਉਹਦੇ ਦੇ ਮਜ਼ਾਕ ਉਡਾਉਂਦੇ ਆ। ਤੇ ਉਹਨੇ ਕਿਹਾ ਜਾਂ ਵਾਹ ਪੈ ਜਾਣੇ ਤੇ ਜਾਂ ਰਾਹ ਪੈ ਜਾਣੇ, ਕਿ ਪਤਾ ਉਦੋਂ ਲੱਗਦਾ ਜਦੋਂ ਆਪਣੇ ਤੇ ਬਣਦੀ ਹੈ ਤੇ ਫਿਰ ਸਾਨੂੰ ਅਹਿਸਾਸ ਹੁੰਦਾ ਹੈ ਕਿ ਯਾਰ ਨਹੀਂ ਅਸੀਂ ਗਲਤ ਸਾਂ। ਤੇ ਕੋਈ ਬੰਦਾ ਆ ਜਾਏ ਗਰਜ਼ ਪੂਰੀ ਕਰਨ ਵਾਸਤੇ, ਕਮ ਸੇ ਕਮ ਨਹੀਂ ਕਰ ਸਕਦੇ ਤੇ ਉਹਦਾ ਜਿਹੜਾ ਮਜ਼ਾਕ ਜਾਂ ਉਹਦੀ ਹਸੀ ਜਿਹੜੀ ਜੁਗਤ ਵਗੈਰਾ ਜਿਹੜਾ ਉਹਨੂੰ ਨਾ ਕਰਿਆ ਕਰੋ। ਕਿਸੇ ਦੀ ਮੁਸੀਬਤ ਸਮਝੀਏ ਤਾਂ ਕਿਸੇ ਤੱਕ ਮਹਿਦੂਦ ਨਹੀਂ ਰਹਿੰਦੀ। ਅੱਜ ਦੀ ਸਟੋਰੀ ਦੇ ਵਿੱਚ ਵੀ ਅਸੀਂ ਸੁਣਦੇ ਹਾਂ, ਤੂੰ ਹੈ ਤੇਰੀ ਮੁਸੀਬਤ ਤੋਂ ਸਭ ਤੋਂ ਪਹਿਲੇ ਉਹਨਾਂ 'ਤੇ ਪਈ। ਚੂਹਾ ਫਿਰ ਵੀ ਸਲਾਮਤ ਉਸੇ ਘਰ 'ਚ ਹੀ, ਉਹਨੂੰ ਕੁਛ ਵੀ ਨਹੀਂ ਹੋਇਆ। ਤੇ ਜਿਹੜੇ ਕਹਿੰਦੇ ਨੇ ਤੇਰੀ ਮੁਸੀਬਤ ਹੈ ਉਹਨਾਂ 'ਤੇ ਜਾ ਪਈ। ਤੇ ਇਹ ਸੀ ਅੱਜ ਦੀ ਸਟੋਰੀ ਛੋਟੀ ਜਿਹੀ। ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਏਗੀ, ਤੇ ਬੜਾ ਕੁਝ ਸਬਕ ਮਿਲਿਆ ਹੋਏਗਾ। ਤੇ ਅਗਲੀ ਵੀਡੀਓ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਵਾਸਤੇ ਮੈਨੂੰ ਦੇ ਇਜਾਜ਼ਤ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ। ਪਾਕ ਹੋ।